और हुण अगर मैं राजा होवां ते माड़ा पुत्तर ये आखना होवे कि मैं पैरी बेड़ियां बाबला पा नाही ते इसना मतलब है उसने हुकूमत करने ना भी कोई दिल नहीं। ते मैं फिर मतलब जे मैं राजा होवां ते मैं परेशान ना होवां इस गल सू कि जी ये माड़ा शहजादा जिहड़ा है माड़ी जगह पर आ बैसी, पर क्या कि ये कोई दरवेश टाइप, दरवेश तो नहीं पर तबीयत जिहड़ी है वो उसकी सैलानी है ते मैं तू रब दा ना हूं नाओ भुला नाही, मतलब खुदा नाल या रब नाल इस लाई हुई ते ये पर अगे असा की पता लग सी कि सलवान फिर भी ये उसकी गल नहीं समझ अच्छण लगी कि ये जड़ा पूरन भगत आ इसना मजाज जड़ा आ वो दरवेशी आला आ वो हुकूमत आला नहीं। बस जी। हाँ जी अपने अमरजीत जी तुसी दसो। हाँ तुसी बड़ा वैसे इन्हू एम्फेसाइज किया है लफज जड़ा सैलानी जिन्हों आम लोग टूरिस्ट कह देंगे ने कि जी सैलानी है टूरिस्ट है, एक हुंदा फिजिकली टूरिस्ट जिहड़े थां लोकी देखदे ने पहाड़ां नूं देखण चल गए कोई किथे चले गए उन्हां दे दिल दे विच कह सकदे हां कोई भटकना हैगी आ जां एक्सप्लोरिंग माइंड है जां फिजिकली मतलब उतरे फिरदे ने, पर एक हुंदी है रूह दी टूरिज्म। ਉਹ ਲੋਕੀ ਕੁਝ ਦਿਮਾਗ ਦੇ ਵਿੱਚ ਉਹਨਾਂ ਦੇ ਕੁਐਸਚਨ ਹੁੰਦਾ ਜਿਹਦੇ ਆਨਸਰ ਲੱਭਣ ਲਈ ਤੁਰੇ ਫਿਰਦੇ ਨੇ ਵਾਂਡਰਰਸ ਉਹਨਾਂ ਨੂੰ ਕਹਿ ਸਕਦੇ। ਇੱਕ ਅਸੀਂ ਜਿਸ ਟੂਰਿਜ਼ਮ ਕੰਪਨੀ ਜਿਹੜੀ ਯੂਜ਼ ਕਰਦੇ ਹਾਂ ਜਾਂਦੇ ਅਸੀਂ ਵੀ ਉਹਦੇ ਉੱਤੇ ਲਿਖਿਆ ਹੁੰਦਾ ਉਹਨਾਂ ਨੇ ਵੱਡਾ ਕਿ ਨਾਟ ਐਵਰੀ ਵਾਂਡਰਰ ਇਜ਼ ਲੌਸਟ। ਇਹ ਜਿਹੜੇ ਲੋਕੀ ਘੁੰਮਦੇ ਫਿਰਦੇ ਨੇ ਬਾਬੇ ਨਾਨਕ ਵਰਗੇ ਜਾਂ ਸਾਰੇ ਸ਼ੇਖ ਫਰੀਦ ਵਰਗੇ they are not lost के बिना ही मकसद दे ए तुरे फिर दुनिया देखण नूं फिरदे ने। they have a purpose, they have a question in their mind। so पूरन दे भी दिल दे विच रूह दे विच ਇਹ ਨਹੀਂ ਆਜ਼ਾਦੀ ਮੈਨੂੰ ਚਾਹੀਦੀ ਆ ਜਾਂ ਭਟਕਣਾ ਚਾਹੀਦੀ ਜੇ ਮੈਂ ਫਲਾਣਾ ਦੇਖਣਾ, ਇੱਕ ਕੁਐਸਚਨ ਹੈ ਜਿਹੜਾ ਕੋਈ ਉਹਨੂੰ ਲਾ ਰਿਹਾ ਕਿ ਜਿਹਦੇ ਆਨਸਰ ਕਰਨ ਦੀ ਉਹ ਕੋਸ਼ਿਸ਼ ਕਰੇਗਾ। ਸੋ ਇਹ रूह ਦੀ ਟੂਰਿਜ਼ਮ ਕਹਿ ਸਕਦੇ ਹਾਂ ਕਿਉਂਕਿ ਖਾਸ ਇੱਕ ਮਕਸਦ ਹੈ ਦਿਲ ਦੇ ਵਿੱਚ ਜਿਹਦੇ ਲਈ ਉਹ ਸਾਰੀ ਉਮਰ ਦੇ ਵਿੱਚ ਕੋਈ ਜਵਾਬ ਲੱਭੇਗਾ। ਇੰਨਾ ਹੀ ਕਹਿਣਾ ਸੀ। हाँ जी मदिया जी। No, just to add कि Puran is बड़ा सियाना in the sense कि he doesn't want to trade one jail for another jail of marriage. They you wonder what again Amarjeet ji said about wondering. I like that like he's a free soul. So मैंने पसंद, yeah, that's what I want to add. ਉਹ ਤਿੰਨ ਜਿਹੜੇ ਨਾ ਤਿੰਨ ਆਰਗੂਮੈਂਟ ਦਿੱਤੇ ਨੇ ਉਹਨੇ ਵਿਆਹ ਤੋਂ ਜਿਹੜਾ ਇਨਕਾਰ ਕੀਤਾ ਹੈ। ਇੱਕ ਤੇ ਕਹਿ ਰਿਹਾ ਜੀ ਮੇਰੀ ਪੱਤ ਜਿਹੜੀ ਹੈ ਜਾਂ ਮੇਰੀ ਜੋ ਕਹਿੰਦਾ ਬਾਬਲਾ ਪੁੱਤ ਵਿਆਹ ਨਹੀਂ, ਅਜੇ ਕੋਈ ਚਾਹ ਨਹੀਂ, ਅਜੇ ਕੋਈ ਮੇਰੇ ਅੰਦਰ ਡਿਜ਼ਾਇਰ ਨਹੀਂ ਹੈ। ਦੂਸਰਾ ਹੈ ਕਿ ਮੇਰਾ रूह सैलानी है और है सैलानी है। तीसरा है कि ਜਿਹੜਾ ਸਭ ਤੋਂ ਵੱਡੀ ਚੀਜ਼ ਲੈ ਕੇ ਆਇਆ ਤੁਸੀਂ ਕਹਿ ਸਕਦੇ ਹੋ ਉਹ ਹੈ ਕਿ ਮੈਥੋਂ ਰੱਬ ਦਾ ਨਾਮ ਭੁਲਾ ਨਾ, ਕਿ ਵਿਆਹ ਕਰਨ ਨਾਲ ਰੱਬ ਦਾ ਨਾਮ ਕਿਸ ਤਰ੍ਹਾਂ ਭੁੱਲ ਜਾਏਗਾ। ਇਹ ਆਰਗੂਮੈਂਟ ਜਿਹੜਾ ਹੈ ਉਹ ਇਹ ਵੀ ਦੇਖਣ ਵਾਲਾ ਕਿ ਇਹ ਕੀ ਆਰਗੂਮੈਂਟ। ਜ਼ੁਬੈਰ ਸਾਹਿਬ ਜੋਗ ਵੱਲ ਨਹੀਂ ਧਿਆਨ ਪਾ ਰਿਹਾ, ਇਸ਼ਾਰਾ ਕਰਦਾ ਪਿਆ ਕਿ ਜੋਗੀ ਵੀ ਤਾਂ ਕਹਿੰਦੇ ਸੀ ਨਾ, ਜੋਗ ਵੱਲ ਜਾ ਰਿਹਾ ਨਾ, ਭਗਤ ਵੱਲ ਇਸ਼ਾਰਾ ਕਰਾ ਰਿਹਾ, ਭਗਤੀ ਵੱਲ ਤੇ ਜੋਗੀ ਵੱਲ, ਕਿ ਜੋਗਾਂ ਦਾ ਵੀ ਤੇ ਜੋਗੀਆਂ ਦਾ ਵੀ ਤੇ ਇਹੀ ਬੇਸਿਕ ਫਿਲਾਸਫੀ ਹੈ ਨਾ ਕਿ ਫੈਮਿਲੀ ਅਗਰ ਹੋਏਗੀ ਤਾਂ ਤੁਸੀਂ ਪੋਜੈਸ਼ਨ ਵੱਲ ਜਾਓਗੇ ਤੇ ਰੱਬ ਨੂੰ ਭੁੱਲ ਜਾਓਗੇ। ਇਹ ਜੋਗੀਆਂ ਦਾ ਇੱਕ ਬੜਾ ਵੱਡਾ ਪੁਆਇੰਟ ਸੀ। ਆਈ ਥਿੰਕ ਦੈਟਸ ਇਹਦੇ ਵਿੱਚ ਜਿਹੜਾ ਅਲੂਜਨ ਹੈ ਨਾ ਉਹਦਾ ਰਾਜੇ ਸਲਵਾਨ ਦਾ ਜਿਹੜਾ ਭੁਲੇਖਾ ਹੈ, ਉਹਨੇ 12 ਸਾਲ ਉਹਨੂੰ ਭੋਰੇ ਪਾਇਆ ਤੇ ਆਪਣੇ ਵੱਲੋਂ ਤੇ ਉਹਨੇ ਜੋਤਸ਼ੀਆਂ ਦੇ ਕਹਿਣ ਤੇ ਕੀਤਾ, ਲੇਕਿਨ ਉਹ ਭੁੱਲ ਗਿਆ ਬਾਦਸ਼ਾਹ ਕਿ ਮੈਂ ਉਹਨੂੰ ਭੋਰੇ ਪਾਇਆ, ਮੈਂ ਉਹਦੀ ਸ਼ਕਲ ਨਹੀਂ ਦੇਖੀ,
ਹੁਣ ਇਹ ਉਹਦਾ ਪੁੱਤਰ ਨਹੀਂ ਹੈਗਾ, ਉਹ 12 ਸਾਲ ਬਾਅਦ ਜਿਹੜਾ ਆਇਆ ਪੂਰਨ ਬਾਹਰ, ਉਹਨੇ ਉੱਥੇ ਜੋ ਕੁਝ ਹੰਡਾਇਆ 12 ਸਾਲਾਂ ਦੇ ਵਿੱਚ, ਪਤਾ ਨਹੀਂ ਕੀ ਸੋਚਿਆ ਉਹਨੇ। ਉਹਨੂੰ ਲੱਗ ਰਿਹਾ ਕਿ ਪਿਓ ਦੇ ਨਾਲ ਕੋਈ ਚਾਹਤ ਨਹੀਂ ਹੈ, ਔਰ ਪਿਓ ਦੀ ਜਿਹੜੀ ਡਿਜ਼ਾਈਨ ਹੈ, ਪਿਓ ਦੀ ਜਿਹੜੀ ਖੁਆਇਸ਼ ਹੈ, ਉਹ ਕੁਛ ਨਹੀਂ ਉਂਝ ਦਾ ਕਰਨਾ ਚਾਹੁੰਦਾ। ਸਿੱਧਾ ਸਿੱਧਾ ਇਹਦੇ ਚ ਨਾ ਉਹ ਟਕਰਾ ਰਿਹਾ ਪਿਓ ਦੇ ਨਾਲ, ਔਰ ਐਸੀਆਂ ਗੱਲਾਂ ਕਰ ਰਿਹਾ ਹੈ ਜਿਹਦਾ ਬਾਦਸ਼ਾਹ ਨਾਲ ਕੋਈ ਤਲਕ ਹੀ ਨਹੀਂ ਹੈ। ਭੋਰ ਸੈਲਾਨੀ ਜਿਹੜਾ ਉਹਦਾ ਕਿੰਗਡਮ ਨਾਲ ਕੀ ਤਲਕ ਹੈ, ਉਹਦਾ ਰਾਜ ਦੇ ਨਾਲ ਕੀ ਤਲਕ ਹੈ। ਜ਼ੁਬੈਰ ਸਾਹਿਬ ਗੱਲਾਂ ਕਰ ਰਿਹਾ। ਮੈਨੂੰ ਜਿਹੜੀ ਬੁੱਧਾ ਨੂੰ ਮਿਲਦਾ ਜੁਲਦਾ ਕੈਰੈਕਟਰ ਐਸਾ ਲੱਗ ਰਿਹਾ ਜਿਵੇਂ ਬੁੱਧਾ ਮਹਿਲ ਛੱਡ ਗਿਆ ਸੀ ਬਚਪਨ ਚ, ਜਵਾਨੀ ਚ। ਤੇ ਤੁਸੀਂ ਸਹੀ ਕਹਿ ਰਹੇ ਹੋ, ਵੈਰੀ ਗੁੱਡ ਪੁਆਇੰਟ, ਕਿ ਇੱਕ ਜਿਹੜਾ ਸ਼ਹਿਜ਼ਾਦਾ ਹੈ ਜਿਹਨੇ ਫਿਊਚਰ ਦਾ ਬਾਦਸ਼ਾਹ ਬਣਨਾ ਹੈ, ਉਹਦੀ ਜਗ੍ਹਾ ਟਿਕੇਗਾ, ਹਕੂਮਤ ਚਲਾਣੀ ਸਿੱਖੇਗਾ ਤੇ ਅੱਗੇ ਚੱਲੇਗਾ ਨਾ, ਲੇਕਿਨ ਉਹਦੇ ਚ ਐਸੀ ਕੋਈ ਖਾਹਿਸ਼ ਨਹੀਂ ਹੈਗੀ। ਐਬਸੋਲੂਟਲੀ ਰਾਈਟ। ਹਾਂ, ਔਰ ਉਹ ਜਿਹੜੇ 12 ਸਾਲ ਨੇ। But Zubair, so do you say that Pooran Bhagat, because obviously he was abandoned by his dad, he's Yes. got hatred for his dad? Can you say that? Yes. Yeah. Hatred we can't say is a very strong word, but his his unconscious there is something which is resenting and resisting against his father. Okay, ठीक, thank you. हाँ जी, अमरजीत जी। मेरा ख्याल हो पहले ਇਹ ਵੀ ਇਹੀ ਕਨਸੈਪਟ ਸੀ ਨਾ ਬਾਬੇ ਨਾਨਕ ਤੋਂ ਪਹਿਲਾਂ, ਕਿ ਤੁਸੀਂ ਦੁਨੀਆ ਨੂੰ ਛੱਡੋ, ਗ੍ਰਸਤੀ ਨੂੰ ਛੱਡੋ ਤੇ ਰੱਬ ਦਾ ਨਾਮ, ਜਿੱਦਾਂ ਗੌਤਮ ਬੁੱਧ ਨੇ ਵੀ ਕੀਤਾ, ਛੱਡ ਕੇ ਆਪਣੇ ਬੱਚੇ ਤੇ ਵਾਈਫ ਨੂੰ ਚਲਾ ਗਿਆ, ਮਤਲਬ ਬਾਹਰ ਲੱਭਣ ਦੇ ਲਈ। ਰੈਵੋਲੂਸ਼ਨਰੀ ਆਈਡੀਆ ਬਾਬੇ ਨਾਨਕ ਦਾ ਇਹੀ ਸੀ ਕਿ ਤੁਸੀਂ ਗ੍ਰਸਤੀ ਵਿੱਚ ਵੀ ਰਹਿ ਸਕਦੇ ਹੋ ਔਰ ਰੱਬ ਦਾ ਧਿਆਨ ਵੀ ਕਰ ਸਕਦੇ ਹੋ। ਉਹ ਤੋਂ ਪਹਿਲਾਂ ਜਿਹੜੇ ਸਾਰੇ ਕਾਨਸੈਪਟ ਸੀ ਕਿ ਦੁਨੀਆ ਨੂੰ ਛੱਡ ਕੇ ਪਹਾੜਾਂ 'ਚ ਚਲੇ ਜਾਣਾ ਤੇ ਸਿਰਫ ਰੱਬ ਦਾ ਕੰਮ ਹੀ ਕਰਨਾ, ਗ੍ਰਸਤੀ ਜੀਵਨ 'ਚ ਪੈਣਾ ਹੀ ਨਹੀਂ। ਮੇਰੇ ਖਿਆਲ ਚੇਂਜ ਆਫ ਦ ਕਾਨਸੈਪਟ ਕੇਮ ਵਿਦ ਬਾਬਾ ਨਾਨਕ। ਇਹ ਉਹ ਤੋਂ ਪਹਿਲਾਂ ਦੀ ਸਟੋਰੀ ਹੈ। ਸੋ ਉਸ ਜ਼ਮਾਨੇ 'ਚ ਤਾਂ ਇਹੀ ਸੀ ਨਾ ਕਿ ਗ੍ਰਸਤੀ 'ਚ ਮੈਂ ਪੈਣਾ ਹੀ ਨਹੀਂ, ਬਿਲਕੁਲ ਨਹੀਂ ਪੈਣਾ। ਆਪਣੇ ਸਹੀ ਸਾਹਿਬ, ਮੇਰਾ ਸਹੀ ਸਾਹਿਬ ਵਕਤ ਤੇ ਹੋ ਗਿਆ ਹੈ। ਮੇਰੀ ਸੁਜੈਸ਼ਨ ਅਸੀਂ ਇੱਥੇ ਹੀ ਖਤਮ ਕਰ ਦਈਏ ਤੇ ਨੈਕਸਟ ਅਸੀਂ ਇੱਥੇ ਹੀ ਕੰਟੀਨਿਊ ਕਰਾਂਗੇ ਜੀ। ਤੇ ਜਿਹੜੇ ਬੰਦ ਅਸੀਂ ਪੜ੍ਹੇ ਨੇ ਉਹਦੇ ਤੇ ਦੁਬਾਰਾ ਹੋਰ ਅਸੀਂ ਵਿਚਾਰ ਕਰ ਲੈਂਦੇ ਹਾਂ ਥੋੜਾ ਬਹੁਤ। ਇਹ ਬਾਬਾ ਗੁਰੂ ਨਾਨਕ ਜੀ ਦੀ ਗੱਲ ਕੀਤੀ ਅਮਰਜੀਤ ਰਾਣਾ ਨੇ, ਬਿਲਕੁਲ ਠੀਕ ਕੀਤੀ ਹੈ। ਐਸੀ ਡਿਸਕਸ਼ਨ ਦੇ ਵਿੱਚ ਯੋਗ ਦਾ ਜਿਹੜਾ ਫਿਲਾਸਫੀ ਹੈ ਉਹਨੂੰ ਵਾਰਿਸ ਸ਼ਾਹ ਨੇ ਵੀ ਬੜਾ ਮਧੋਲਿਆ, ਬੜਾ ਕ੍ਰਿਟਿਸਾਈਜ਼ ਕੀਤਾ ਉਹਦੇ 'ਚ। ਔਰ ਜਦੋਂ ਅਸੀਂ ਬਾਬਾ ਫਰੀਦ ਪੜ੍ਹੇ ਸਾਂ ਡਾਕਟਰ ਸਾਹਿਬ ਕੋਲ, ਤੇ ਅਮਰਜੀਤ ਰਾਣਾ ਨੂੰ ਯਾਦ ਹੋਣਾ ਕਿ ਬਾਬਾ ਫਰੀਦ ਦਾ ਵੀ ਇਹੀ ਕਹਿਣਾ ਸੀ ਕਿ ਦੁਨੀਆ 'ਚ ਰਹਿ ਕੇ ਤੁਸੀਂ ਲੈ ਕੇ ਚੱਲਣਾ ਸਭ ਕੁਝ। ਔਰ ਉਹਦੀ ਮਿਸਾਲ ਡਾਕਟਰ ਸਾਹਿਬ ਨੇ ਸਨ ਕਿ ਉਹਨਾਂ ਨੇ 2 ਵਿਆਹ ਕੀਤੇ ਸਨ, ਦੋਵਾਂ ਬੀਵੀਆਂ 'ਚ ਬੱਚੇ ਵੀ ਸਨ ਔਰ ਬੱਚੇ ਉਹਨਾਂ ਦੇ ਜਵਾਨ ਪਾਲੇ, ਸਭ ਕੁਝ ਕੀਤਾ। ਲੇਕਿਨ ਨਾਲ ਉਹ ਟਰੈਵਲ ਵੀ ਕਰਦੇ ਰਹੇ ਦਿੱਲੀ ਤੱਕ ਤੇ ਅਫਗਾਨਿਸਤਾਨ ਤੱਕ। ਸੋ ਜਸਟ ਮੇਕਿੰਗ ਅ ਪੁਆਇੰਟ। ਪਲੱਸ ਮੈਂ ਇੱਕ ਗੱਲ ਨੋਟ ਕੀਤੀ ਹੈ, ਪੈਰੀ ਬੇਰੀਆਂ ਬਾਬਲਾ ਪਾ ਨਹੀਂ। ਇਹ ਵੀ ਇੱਕ ਹਿਸਟੋਰੀਕਲੀ ਤੇ ਟ੍ਰੈਡੀਸ਼ਨਲੀ ਇੱਕ ਬੜਾ ਵੱਡਾ ਪੁਆਇੰਟ ਰਿਹਾ ਕਿ ਵਿਆਹ ਇੱਕ ਬਹੁਤ ਵੱਡੀ ਬੇੜੀ ਹੈ, ਤੁਹਾਡੀ ਆਜ਼ਾਦੀ ਖੋ ਲੈਂਦੀ ਹੈ। ਉਹ ਆਜ਼ਾਦੀ ਫਿਜ਼ੀਕਲ ਵੀ ਹੈ, ਸਪਿਰਿਚੁਅਲ ਵੀ ਹੈ ਤੇ ਮੈਂਟਲ ਵੀ ਹੈ। ਅਗੇਨ ਪੁਆਇੰਟਿੰਗ ਟੂ ਦਾ ਫੈਕਟ ਆਫ ਯੋਗ ਫਿਲਾਸਫੀ। ਸੋ ਇਹ ਵੀ ਮੈਨੂੰ ਕਾਫੀ ਫੈਸੀਨੇਟ ਕੀਤੀ ਲਾਈਨ। ਜਿਵੇਂ ਅਸੀਂ ਕਈ ਵਾਰੀ ਅਸੀਂ ਹੁਣ ਵੀ ਫਿਕਰਾ ਬੋਲਦੇ ਹਾਂ, ਨਾ ਭਾਈ ਵਿਆਹ ਨਾ ਕਰਾਈ, ਬੜੀ ਵੱਡੀ ਬੇੜੀ। ਸੋ ਇਟਸ ਵੈਰੀ ਯੂਨੀਵਰਸਲ, ਰਾਈਟ, ਹੈ ਨਾ। ਜਿਵੇਂ ਕਿ ਕੀ ਕਹਿੰਦੇ ਨੂੰ ਹਮੇਸ਼ਾ ਜ਼ਿੰਦਾ ਰਹਿਣ ਵਾਲੀ ਲਾਈਨ ਹੈ ਇਨਸਾਨੀਅਤ ਵਾਸਤੇ। ਸੋ ਐਨੀ ਮੈਂ ਕਹਿਣਾ ਸੀ। ਲੇਕਿਨ ਬਹੁਤ ਇੰਟਰਸਟਿੰਗ ਹੁੰਦਾ ਜਾ ਰਿਹਾ ਕੰਮ। ਲੇਕਿਨ ਜਿਸ ਤਰ੍ਹਾਂ ਉਹ ਮੇਰੇ ਤੁਸੀਂ ਸਹੀ ਕਿਹਾ ਕਿ he doesn't hate his dad, ਲੇਕਿਨ he is indifferent emotionally because ਬੱਚਾ ਜਿਹੜਾ ਨਾ ਬੱਚਾ, ਇਹ ਸਹੀ ਲਫ਼ਜ਼ ਨੇ, ਇਹ ਸਹੀ ਲਫ਼ਜ਼, ਕਿਉਂਕਿ indifferent। ਹਾਂ, ਕਿਉਂਕਿ ਸਾਈਕੋਲੋਜੀ ਕਹਿੰਦੀ ਹੈ, ਡਾਕਟਰ ਅਮਰਜੀਤ ਤਰੀ ਡਾਕਟਰ ਨੇ he can probably explain in better words ਕਿ 12 ਸਾਲ ਦੀ ਉਮਰ ਤੱਕ ਬੱਚੇ ਦੀ ਪਰਸਨੈਲਿਟੀ ਬਣ ਗਈ ਹੁੰਦੀ ਹੈ, ਭਾਵੇਂ ਉਹ ਜੰਗਲ 'ਚ ਤੇ ਭਾਵੇਂ ਉਹ ਸ਼ਹਿਰ 'ਚ। ਉਹਦੇ ਬਾਅਦ ਜੋ ਵੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਉਸ ਫਾਊਂਡੇਸ਼ਨ ਤੇ ਹੁੰਦੀ ਹੈ। ਇਹੀ ਵਜ੍ਹਾ ਦੇ ਕਿ ਜਾਪਾਨ ਦੇ ਵਿੱਚ ਬੱਚਿਆਂ ਨੂੰ 8-10 ਸਾਲ ਤੱਕ ਸਿਰਫ ਮੈਨਰ ਸਿਖਾਉਂਦੇ ਨੇ, ਟ੍ਰੇਨਿੰਗ ਦਿੰਦੇ ਨੇ, ਕਿਤਾਬਾਂ ਨਹੀਂ ਪੜ੍ਹਾਉਂਦੇ।
ਕਿਉਂਕਿ ਉਹ ਕਹਿੰਦੇ ਨੇ ਕਿ ਜੋ ਬੱਚੇ ਨੂੰ ਅਸੀਂ ਬਣਾ ਦਿਆਂਗੇ 10-12 ਸਾਲ ਤੱਕ ਉਹਨੇ ਫਿਰ ਉਹਦੇ ਉੱਤੇ ਹੀ ਬੇਸ ਕਰਕੇ ਬਿਲਡ ਹੋਣਾ ਹੈ। ਐਂਡ ਦੈਟਸ ਐਗਜ਼ੈਕਟਲੀ ਵੈਰੀ ਇੰਟਰਸਟਿੰਗ ਕਿ 200 ਸਾਲ ਪਹਿਲੇ ਉਹ ਗੱਲ ਕਰਦਾ ਪਿਆ ਜੀ ਕਿ 12 ਸਾਲ ਦਾ ਬੱਚਾ ਜਿਹੜਾ ਵੇ ਉਹ ਕਿੰਨਾ ਰੈਸ਼ਨਲ ਹੈ। ਸੋ ਹੀ ਇਜ਼ ਸਪਿਰਿਚੁਅਲੀ ਐਂਡ ਮੈਂਟਲੀ ਇਨਡਿਫਰੈਂਟ। ਔਰ ਚूंकि ਉਹ ਬੋਰੇ ਰਿਹਾ ਤੇ ਉਹਨੇ ਉਹ ਸ਼ਾਹੀ ਮਹਿਲਾਂ ਦੇ ਉਹ ਚਾਓ ਨਹੀਂ ਵੇਖੇ ਜਿਹੜੇ ਕਿ ਸ਼ਹਿਜ਼ਾਦੇ ਨੂੰ ਮਿਲਦੇ ਨੇ। ਤੇ ਇਸ ਵਾਸਤੇ ਹੀ ਇਜ਼ ਬਾਉਂਡ ਟੂ ਬੀ ਡਿਫਰੈਂਟ ਐਂਡ ਆਈ ਥਿੰਕ ਹਿਸ ਕੈਰੈਕਟਰ ਇਜ਼ ਵੈਰੀ ਰੈਸ਼ਨਲ ਐਂਡ ਵੈਰੀ ਨੈਚੁਰਲ। ਉਹਦੇ ਕੋਈ ਦਿਖਾਵਾ ਨਹੀਂ ਗਾ, ਕੋਈ ਫੇਕ ਨਹੀਂ ਹੈਗੀ ਉਹਦੀ ਕੈਰੈਕਟਰ ਚੀਜ਼ ਕੋਈ, ਕਿ ਉਹਦੀ ਜਗ੍ਹਾ ਤੇ ਕੋਈ ਵੀ ਹੁੰਦਾ। ਸਾਡੇ ਲਈ ਨਾ ਇੱਕ ਮਿਸਟਰੀ ਹੈ ਉਹ ਜਿਹੜਾ ਉਹ 12 ਸਾਲ ਭੋਰੇ ਰਿਹਾ ਹੈ, ਇੱਕ ਮਿਸਟਰੀ ਹੈ ਸਾਡੇ ਲਈ ਕਿ ਉਹਨੇ ਵਕਤ ਕਿਸ ਤਰ੍ਹਾਂ ਗੁਜ਼ਾਰਿਆ। ਥੋੜਾ ਜਿਹਾ ਦੱਸਿਆ ਉਹਨੇ ਕਿ 6 ਸਾਲ ਦਾ ਹੋਇਆ, ਤੀਰ ਕਮਾਨ ਦੱਸੇ ਇਹ ਉਹ, ਲੇਕਿਨ ਉਹ ਇੱਕ ਐਸਾ ਪਰਸਨ ਬਣ ਕੇ ਸਾਹਮਣੇ ਆ ਰਿਹਾ ਹੈ ਜਿਹਨੇ ਆਪਣੀ ਲਾਈਫ ਤੇ ਕੁਝ ਡਿਸੀਜਨਸ ਲੈ ਲਏ। And he's very clear in this stanza ਕਿ ਮੈਂ ਵਿਆਹ ਨਹੀਂ ਕਰਨਾ, ਮੈਂ ਅਜੇ ਫਿਰਨਾ, ਮੈਂ ਸਮਝਣਾ ਮੈਂ ਕੌਣ ਆ, ਮੈਂ ਅਜੇ ਬੇੜੀਆਂ ਨਹੀਂ ਸਾਂਭ ਸਕਦਾ ਤੇ ਤੂੰ ਮੈਨੂੰ ਇਸ ਗੇੜੇ 'ਚ ਨਾ ਪਾ। He's very clear, very mature at the age of 12. ਹਾਂ, ਔਰ ਉਹ ਜਿਹੜੇ ਉਹਦੇ ਡਿਸੀਜਨਸ ਨੇ ਉਹ ਬਾਦਸ਼ਾਹ ਦੇ ਜਿਹੜਾ ਸੋਚ ਹੈ ਜਾਂ ਜੋ ਵੀ ਉਹਦਾ ਪ੍ਰੋਗਰਾਮ ਹੈ ਉਹਦੇ ਨਾਲ ਮੈਚ ਨਹੀਂ ਕਰਦੇ। They are in direct conflict, in fact. ਕਨਫਲਿਕਟ ਤੇ ਅੱਗੇ ਜਾ ਕੇ ਬਣ ਜਾਏਗਾ ਲੇਕਿਨ ਅਜੇ ਬਣਿਆ ਨਹੀਂ। ਫਾਊਂਡੇਸ਼ਨ ਲੇਡ ਔਨ ਹੋ ਗਈ ਡਾਕਟਰ ਸਾਹਿਬ। ਪਰ ਇੱਕ ਗੱਲ ਹੋਰ ਵੀ ਹੈ ਨਾ। Sorry, can I ask a question? Oh, sorry. ਹਾਂਜੀ ਕਰੋ ਜੀ। ਨਹੀਂ, ਹੁਣ question ਆਇਆ, so you know, did Pooran Bhagat know that his dad married again? या बाहर निकल के उसको news मिला कि his dad married again? हाँ, मदिया जी ये क्लियर नहीं है कि लेकिन सिर्फ इतलाह की गई है सानू कि ਜਦੋਂ ਉਹ 12 ਸਾਲ ਉਹਦੇ ਅੰਦਰ ਸੀ, ਭੋਰਿਆਂ ਦੇ ਵਿੱਚ ਸੀ, ਉਸ ਦੌਰਾਨ ਬਾਦਸ਼ਾਹ ਨੇ ਦੂਸਰੀ ਸ਼ਾਦੀ ਕਰ ਲਈ। ਲੇਕਿਨ ਮੇਰਾ ਖਿਆਲ ਹੈ ਉਹਨੂੰ ਹੋ ਗਈ ਹੈ ਕਿਉਂਕਿ ਉਹ ਆਪਣੀ ਮਾਂ ਨੂੰ ਤੇ ਉਹ ਮਿਲ ਚੁੱਕਿਆ ਉੱਥੇ ਬਾਦਸ਼ਾਹ ਦੇ ਦਰਬਾਰ 'ਚ, ਤੇ ਉਹ ਫਿਰ ਉਹਨੂੰ ਮਿਲਣ ਜਾਂਦਾ, ਲੂਣਾ ਨੂੰ ਮਿਲਣ ਜਾਂਦਾ। Yeah. So I'm just wondering because his concept of marriage is probably very weird as well. Okay, you know, his dad's married to his mom, but then he's married another woman. So that's his concept of marriage as well, which is messed up. So yeah, I just thought that. That's a good point. ਬਣਾਇਆ ਤੁਸੀਂ। ਸ਼ਾਇਦ ਉਹਦੇ ਨਾਲ ਰਿਜ਼ੈਂਟਮੈਂਟ ਹੋਏਗੀ ਕਿ ਮੇਰੀ ਜਿਹੜੀ ਸਕੀ ਮਾਂ ਹੈ, ਮੇਰੀ ਰੀਅਲ ਮਦਰ ਹੈ, ਉਹਦੇ ਹੁੰਦਿਆਂ ਉਹਨੇ ਸੈਕੰਡ ਮੈਰਿਜ ਕੀਤੀ ਹੈ ਬਾਦਸ਼ਾਹ ਨੇ, ਤੇ ਉਹ ਹਰਟ ਹੋਇਆ ਹੋਏਗਾ। ਡਾਕਟਰ ਸਾਹਿਬ ਹੈਮਲਟ ਥੋੜਾ ਜਿਹਾ ਯਾਦ ਆ ਰਿਹਾ। ਹਾਂ ਬਿਲਕੁਲ, ਮੈਂ ਵੀ ਇਹ ਗੱਲ ਕਰਨੀ ਸੀ ਹੈਮਲਟ, ਪਰ ਇਹ ਸ਼ੇਕਸਪੀਅਰ ਤੋਂ ਪਹਿਲੋਂ ਨਾ ਕਿੱਸਾ ਆਇਆ ਵੈਸੇ ਤੇ, ਪਰ ਸ਼ੇਕਸਪੀਅਰ ਪੰਜਾਬੀ ਫੋਕਲੋਰ ਕੀ ਕਿਸ ਤਰ੍ਹਾਂ ਜਾਣਨਾ ਉਸੀ। ਨਹੀਂ, ਬੇਸਿਕਲੀ ਤੇ ਹਿਊਮਨ ਇਮੋਸ਼ਨਸ ਦੀ ਗੱਲ ਹੋ ਰਹੀ ਨਾ, ਹਿਊਮਨ ਇਮੋਸ਼ਨਸ ਹੀ ਹੈ। ਔਰ ਬਿਲਕੁਲ ਵੈਸੇ ਜੇ ਦੇਖਿਆ ਜਾਵੇ ਹਾਰਡ ਬੇਸਿਸ ਉੱਤੇ ਕਿ ਇੱਕ ਪਾਸੇ ਤੁਸੀਂ ਆਪਣਾ ਮਨ ਟੋਟਲੀ ਰੱਬ ਵੱਲ ਫੋਕਸ ਕਰਨਾ, ਔਰ ਦੂਸਰੀ ਐਕਸਟ੍ਰੀਮ ਤੇ ਹੈ ਕਿ ਤੁਸੀਂ ਗ੍ਰਸਤੀ ਦੇ ਵਿੱਚ ਰਹਿ ਕੇ ਵਿਆਹ ਕਰਾ ਕੇ ਜਿੱਦਾਂ ਕਹਿ ਰਹੇ ਕਿ ਕਿਸਮ ਦੀ ਮਤਲਬ ਕੈਦ ਮੈਨੂੰ ਹੋ ਰਹੀ ਆ। ਇਹ ਤੁਸੀਂ ਦੋ ਕੰਮ ਸਾਈਮਲਟੇਨੀਅਸਲੀ ਕਰਨੇ ਜਿਹੜੇ ਹੈ ਤਾਂ ਪ੍ਰੈਕਟੀਕਲੀ ਮੇਰਾ ਖਿਆਲ ਮੁਸ਼ਕਿਲ ਵੈਸੇ, ਪਰ ਬਾਬੇ ਨਾਨਕ ਨੇ ਕਿਹਾ ਕਿ ਇਹ ਕੀਤੇ ਜਾ ਸਕਦੇ ਨੇ। ਯੂ ਕੈਨ ਡੂ ਇਟ। ਆਪਣੇ ਗ੍ਰਸਤੀ ਨੂੰ ਵੀ ਨਿਭਾਓ ਔਰ ਆਪਣਾ ਮਨ ਵੀ ਦੂਜੇ ਪਾਸੇ ਲਾਓ। ਬੋਥ ਕੈਨ ਬੀ ਡਨ। ਇਨ ਫੈਕਟ ਦਿਸ ਵਾਜ਼ ਦ ਰੀਜ਼ਨ ਜਦੋਂ ਗ੍ਰੰਥ ਸਾਹਿਬ ਦੀ ਐਡੀਟਿੰਗ ਹੋਈ, ਉਹਦੇ ਵਿੱਚ ਜਿਹੜੇ ਵੀ ਸ਼ਾਇਰ ਉਹਨਾਂ ਨੇ ਲਏ ਨੇ ਉਹ ਸਾਰੇ ਦੇ ਸਾਰੇ ਗ੍ਰਸਤੀ ਵਾਲੇ ਸ਼ਾਇਰ ਸੀ। ਜਿਹੜੇ ਗ੍ਰਸਤੀ ਵਾਲੇ ਨਹੀਂ ਸੀ ਉਹਨਾਂ ਦੀ ਪੋਟਰੀ ਇਨਕਲੂਡ ਨਹੀਂ ਕੀਤੀ ਉਹਨਾਂ ਨੇ। ਮੀਰਾ ਬਾਈ ਜਾਂ ਫਿਰ ਸ਼ਾਹ ਹੁਸੈਨ ਇੱਦਾਂ ਦੀ ਹਾਂ, ਉਹ ਇਹ ਨਹੀਂ ਇਨਕਲੂਡ ਕੀਤੀ ਕਿਉਂਕਿ ਉਹਨਾਂ ਦਾ ਕਾਨਸੈਪਟ ਸੀਗਾ ਕਿ ਯੂ ਕੈਨ ਡੂ ਬੋਥ ਸਾਈਮਲਟੇਨੀਅਸਲੀ ਐਂਡ ਯੂ ਸ਼ੁੱਡ ਡੂ ਬੋਥ।
ਕਿ ਆਪਣੇ ਗ੍ਰਸਤੀ ਜੀਵਨ ਵੀ ਜਿਓ ਔਰ ਨਾਲ ਹੀ ਰੱਬ ਦਾ ਨਾਮ ਵੀ ਧਿਆਵੋ। ਇਟ ਕੈਨ ਬੀ ਡਨ। ਪਰ ਉਹ ਤੋਂ ਪਹਿਲਾਂ ਸਾਰੀ ਫਿਲਾਸਫੀ ਜਿਹੜੀ ਇਹ ਸੀ ਕਿ ਇਹ ਕੰਮ ਦੋਏ ਇਕੱਠੇ ਨਹੀਂ ਕੀਤੇ ਜਾ ਸਕਦੇ, ਤੋ ਤਦੇ ਲੋਕ ਬਾਹਰ ਭੱਜਦੇ ਸੀ। ਮੈਂ ਜੋਗ ਜਿਹੜਾ ਇੰਸਟੀਟਿਊਸ਼ਨ ਆਫ ਜੋਗ ਜਿਹੜਾ ਇਸ ਵਾਸਤੇ ਬੜਾ ਪਪੂਲਰ ਰਿਹਾ ਤੇ ਇਨ ਦਾ ਅਰਲੀ ਮੇਬੀ 2000 years ago in those centuries, ਜਿਹਨੂੰ ਚੈਲੰਜ ਕੀਤਾ ਸ਼ੁਰੂ ਕੀਤਾ ਫਿਰ ਬਾਬਿਆਂ ਨੇ, ਬਾਬਾ ਫਰੀਦ ਤੋਂ ਲੈ ਕੇ ਬਾਬਾ ਗੁਰੂ ਨਾਨਕ ਤੱਕ। ਬਾਬਾ ਫਰੀਦ ਜੀ। ਔਰ ਬਾਬਾ ਜੀ ਤਾਂ ਇਹ ਵੀ ਕਹਿੰਦੇ ਸੀ ਕਿ ਯੂ ਆਰ ਐਕਚੁਅਲੀ ਅ ਕਾਪ ਆਊਟ, ਜਿਹੜੇ ਭੱਜ ਜਾਂਦੇ ਨੇ ਛੱਡ ਕੇ ਆਪਣੀ ਰਿਸਪੌਂਸਿਬਿਲਿਟੀ। ਯੂ ਆਰ ਅ ਕਾਪ ਆਊਟ ਇਨ ਦ ਸੋਸਾਇਟਲ ਪ੍ਰੋਬਲਮਸ ਦੇ ਵਿੱਚ, ਪੈਰਾਸਾਈਟ ਬਣੇ ਬੈਠੇ ਹੋ। ਐਗਜ਼ੈਕਟਲੀ ਜੀ ਜ਼ੁਬੈਰ ਸਾਹਿਬ, if everybody has done their part then I can stop. A debate ਹੈ ਸਾਡੀ ਹਿਸਟਰੀ ਦੇ ਵਿੱਚ ਨਾ, ਇਹ debate ਬੜੀ, it is a great debate ਜੋਗੀਆਂ ਦੀ ਔਰ ਫਕੀਰਾਂ ਦੀ। ਜਿਹੜੇ ਮੁਸਲਮ ਸੂਫੀ ਸਨ ਉਹ ਫਕੀਰ ਕਹਿੰਦੇ ਸੀ ਆਪਣੇ ਆਪ ਨੂੰ, ਜਿਵੇਂ ਬਾਬਾ ਫਰੀਦ ਹੈ, ਸ਼ਾਹ ਹੁਸੈਨ ਹੈ, ਔਰ ਇਹਨਾਂ ਦੀ ਜੋਗੀਆਂ ਦੇ ਨਾਲ ਥੋੜੀ ਜਿਹੀ ਹੈ ਸੀ ਆਪਣੀ ਜਿਹੜੀ ਹੈ ਨਾ ਉਹ। ਤੇ ਗੁਰੂ ਨਾਨਕ ਜੀ ਨੇ ਬਕਾਇਦਾ ਕੋਈ ਬਹੁਤ ਜ਼ਿਆਦਾ ਇਹਨਾਂ ਨੂੰ ਐਪਰੀਸ਼ੀਏਟ ਨਹੀਂ ਕੀਤਾ ਜੋਗੀਆਂ ਨੂੰ। ਡਾਕਟਰ ਸਾਹਿਬ ਵਾਰਿਸ ਸ਼ਾਹ ਨੇ ਤੇ ਬੜਾ ਖੁੱਲ ਕੇ ਪੂਰਾ ਇੱਕ ਚੈਪਟਰ ਲਿਖਿਆ ਬੈਸਟ, ਜਿਹਦੇ ਚ ਉਹਨੇ ਇਹਨੂੰ ਬੜਾ ਚੈਲੰਜ ਕੀਤਾ ਔਰ ਬੜੀਆਂ ਦੀਆਂ ਬੁਰਾਈਆਂ ਖੋਲੀਆਂ, ਉਹਦੇ ਚ ਬੜੀ ਨਿੰਦਿਆ ਕੀਤੀ ਵਾਰਿਸ ਸ਼ਾਹ ਦੇ ਚ, ਉਹਦੇ ਚੇਲਿਆਂ ਦੀ ਕੀ ਹੁੰਦਾ ਹੈ। ਹਾਂ, ਲੇਕਿਨ ਉਹਦੀ ਤਾਰੀਫ ਹੀ ਬਹੁਤ ਹੈ। ਹਾਂਜੀ, ਨਹੀਂ ਤਾਰੀਖ ਤਾਂ ਬਹੁਤ ਹੈ, ਲੇਕਿਨ ਮੈਂ ਦੇਖਣਾ ਪਿਆ ਕਿ ਜੋ ਵਕਤ ਅਸੀਂ ਮਾਡਰਨ ਹੁੰਦੇ ਗਏ, ਤੂੰ ਜਿਹੜਾ ਜੋਗ ਸੀ ਉਹ ਪੁਸ਼ ਬੈਕ ਹੁੰਦਾ ਗਿਆ। ਨਹੀਂ ਬਾਬਾ ਨਾਨਕ ਜਿਹੜੇ ਨੇ, ਨਹੀਂ ਇਹ ਗੱਲ ਵੈਸੇ ਜਿਹੜੀ ਜੋਗੀ ਵਰਸਸ ਫਕੀਰ ਵਾਲੀ ਹੈ ਨਾ, ਉਹ ਇੱਕ ਇੰਟਰਨਲ ਤੇ ਐਕਸਟਰਨਲ ਵੀ ਹੈ ਨਾ। ਕਿਉਂਕਿ ਜਿਹੜੇ ਜੋਗੀ ਹੈ ਉਹ ਆਖਣੇ ਕਿ ਪਹਿਲੋਂ ਆਪਣਾ ਖਾਣਾ ਪੀਣਾ ਰਹਿਣਾ ਸਹਿਣਾ ਘਰ ਦਰ ਉਹ ਛੋੜ ਸੋ ਤੇ ਤੁਸਾਂ ਕੀ ਜੋਗ ਲਬਸੀ, ਜਾਂ ਤੁਸਾਂ ਕੀ ਜਿਹੜੀ ਹੈ ਨਾ ਉਹ ਸੋ ਉਹ ਐਕਸਟਰਨਲ ਸੋ ਇੰਟਰਨਲ ਅਛਣਾ ਪਿਆ। ਫਕੀਰ ਜਿਹੜਾ ਹੈ ਨਾ ਉਸ ਨਾਲ ਪ੍ਰੋਸੈਸ ਫਰਕ ਆ। ਉਹ ਆਖਣਾ ਪਹਿਲੋਂ ਲੋ ਲਾਓ ਫਿਰ ਤੁਸਾਂ ਕੀ ਜਿਹੜੀ ਹੈ ਨਾ ਉਹ ਉਸ ਨਾਲ ਪ੍ਰੋਸੈਸ ਇੰਟਰਨਲ ਟੂ ਐਕਸਟਰਨਲ ਆ। ਸੋ ਇਹ ਮਤਲਬ ਬੜੀ ਇੱਕ ਇੰਟਰਸਟਿੰਗ ਡਿਬੇਟ ਹੀ। ਮੈਂ ਬੜੀ ਵੈਸੇ ਮਤਲਬ ਇਹ ਮਿਕੀ ਜੋਗ ਨਾ ਤੇ ਜੋਗੀਆਂ ਨਾਲ ਜਿਹੜੇ ਫਰਕ ਘੱਟ ਹੋਣੇ ਜਾਂ ਉਹਨਾਂ ਨਾਲ ਕੁਝ ਜ਼ਿਆਦਾ ਅੰਦਾਜ਼ਾ ਨਹੀਂ, ਪਰ ਮੈਂ ਪੜ੍ਹਨਾ ਚਾਹਣੀ ਆ ਕਿਉਂਕਿ ਹੁਣ ਵੀ ਤੁਸਾਂ ਕੀ ਪਾਕਿਸਤਾਨ ਵਿੱਚ ਤੇ ਨਹੀਂ ਪਰ ਇੰਡੀਆ ਵਿੱਚ ਤੇ ਤੁਸਾਂ ਕੀ ਨਜ਼ਰ ਅਸ਼ਨਾ ਕਿ ਜੋਗੀਆਂ ਨੇ ਪੂਰੇ ਟ੍ਰਾਈਬਸ ਹੋਣੇ ਜਾਂ ਇਕੱਠ ਹੋਣੇ ਤੇ ਉਹ ਉਹਨਾਂ ਨੇ ਖਾਸ ਤਰੀਕਾ ਆ ਲਾਅ ਲਾਣੇ ਨਾ। ਸੋ ਇਹ ਪ੍ਰੋਸੈਸ ਬੜਾ ਇੰਟਰਸਟਿੰਗ ਆ। ਮਿਹਰਬਾਨੀ। ਥੋੜਾ ਜਿਹਾ ਗੱਲ ਕਰਾਂਗੇ ਅਸੀਂ ਜਦੋਂ ਗੋਰਖਨਾਥ ਆਏਗਾ ਔਰ ਪੂਰਨ ਨੂੰ ਉਹ ਜ਼ਿੰਦਾ ਕਰੇਗਾ, ਉਹਦੀਆਂ ਬਾਹਾਂ ਤੇ ਲੱਤਾਂ ਜੋੜੇਗਾ, ਅਸੀਂ ਉੱਥੇ ਥੋੜਾ ਜਿਹਾ ਜ਼ਿਕਰ ਹਿਸਟੋਰੀਕਲੀ ਜ਼ਿਕਰ ਕਰਾਂਗੇ। ਲੇਕਿਨ ਜਿਹੜਾ ਟਿੱਲਾ ਜੋਗੀਆਂ ਹੈ ਜੇਹਲਮ ਦੇ ਇਲਾਕੇ, ਹੁਣ ਵੀ ਉਹਦੀ ਕੋਈ ਨਿਸ਼ਾਨ ਹੀ ਰਹਿ ਗਿਆ, ਉੱਥੇ ਜੋਗੀ ਤੇ ਸ਼ਾਇਦ ਕੋਈ ਨਹੀਂ ਰਹਿੰਦਾ। ਉਹ ਇੱਕ ਬਹੁਤ ਵੱਡਾ ਇੰਸਟੀਟਿਊਸ਼ਨ ਸੀ ਬਹੁਤ ਪੰਜਾਬ ਦੇ ਅੰਦਰ, ਔਰ ਜਿਹੜਾ ਧਰਮ ਸੀ ਭਾਵੇਂ ਹਿੰਦੂ ਮਤ ਸੀ ਜਾਂ ਹੋਰ ਕੋਈ ਸੀ, ਉਹਦੇ ਪੈਰਲਲ ਜਿਹੜਾ ਆਈਡੀਓਲੋਜੀ ਚੱਲ ਰਹੀ ਸੀ ਉਹ ਜੋਗੀ ਮਤ ਸੀ। ਬਿਲਕੁਲ ਇਹ ਜ਼ਿਹਨ ਚ ਰੱਖੋ ਕਿ ਪੰਜਾਬ ਵਿੱਚ ਬੜਾ ਪਾਵਰਫੁਲ ਸੀ ਜੋਗੀ ਮਤ, ਉਹ ਪੈਰਲਲ ਸਿਸਟਮ ਸੀ। ਫਿਰ ਜੋ ਸੂਫੀ ਆ ਗਏ, ਫਕੀਰ ਆ ਗਏ, ਫਿਰ ਉਹ ਵੀ ਇੱਕ ਪੈਰਲਲ ਸਿਸਟਮ ਸੀ ਬਾਦਸ਼ਾਹ ਦੇ ਖਿਲਾਫ ਜਿਹੜਾ ਸੂਫੀਆਂ ਦਾ ਸੀ, ਫਕੀਰਾਂ ਦਾ। ਫਿਰ ਜੋਗੀ ਜਿਹੜੇ ਸੀ ਉਹ ਸੀ ਬਾਬੇ ਨਾਨਕ ਦੀ ਮੁਸਲਸਲ ਡਿਬੇਟ ਹੈਗੀਆਂ ਨੇ ਜੋਗੀਆਂ ਦੇ ਨਾਲ, ਸੰਨਿਆਸੀਆਂ ਦੇ ਨਾਲ, ਬੈਰਾਗੀਆਂ ਦੇ ਨਾਲ, ਹੋਰ ਇਸ ਤਰ੍ਹਾਂ ਦੇ ਜਿੰਨੇ ਵੀ ਲੋਕ ਸੀ। ਬਾਬੇ ਨੇ ਉਹਨਾਂ 20 ਸਾਲ ਜਿਹੜੇ 22 ਸਾਲ ਬਾਬਾ ਨੇ ਜਿਹੜੀਆਂ ਉਦਾਸੀਆਂ ਨੇ, ਉਹ ਸਾਰਾ ਇਹੀ ਲੋਕ ਨੇ ਜਿਨ੍ਹਾਂ ਦੇ ਨਾਲ ਉਹ ਡਿਬੇਟ ਕਰ ਰਿਹਾ, ਉਹ ਸਿੱਖ ਰਿਹਾ, ਉਹਨਾਂ ਨੂੰ ਸਿਖਾ ਵੀ ਰਿਹਾ। ਉਹਦਾ ਸਾਰਾ ਉਹਦੇ ਵਿੱਚ ਜਿਹੜਾ ਬੜਾ ਵੈਸੇ ਵੈਰੀ ਇੰਟਰਸਟਿੰਗ ਹੈ, ਸਾਰਾ ਬਹੁਤ ਇੰਟਰਸਟਿੰਗ। ਬਹੁਤ
जुबैर साहब अच्छा एक थोड़ा जा मैं अच्छा कर लो साहिद साहब, मैं जरा एक डिफरेंट लाइन पे गल करनी सी, करो चलो कर लो, मैं पूछना सा अगर होगी गल ते सी फिर अगे चलिए। अच्छा अगली ये लाइन ते मैं थोड़ा जा फोकस करना चाहता सी कि लिखिया जिस वास्ते लोग विआह करदे मेरे मन अजे उचा नहीं, कि लोकी जे ਅਸੀਂ ਆਮ ਦੇਖੀਏ ਵਿਆਹ ਕਰਨ ਦਾ ਰੀਜ਼ਨ ਕੀ ਆ, ਕਿਉਂ ਲੋਕੀ ਵਿਆਹ ਕਰਦੇ ਨੇ। ਉਸ ਨੂੰ ਮੈਂ ਦੇਖਿਆ ਕਿ ਜਿਹੜੇ ਤਾਂ ਰਾਜੇ ਮਹਾਰਾਜੇ ਨੇ ਉਹ ਤੇ ਆਪਣੀ ਪਾਵਰ ਵਧਾਉਣ ਨੂੰ, ਰੂਲ ਵਧਾਉਣ ਨੂੰ, ਇਨਫਲੂਐਂਸ ਜਾਂ ਆਪਣੀ ਡਾਇਨੈਸਟੀ ਨੂੰ ਅੱਗੇ ਤੋਰਨ ਲਈ ਵਿਆਹ ਕਰਦੇ ਨੇ। ਤੇ ਆਮ ਲੋਕੀ ਜਿਹੜੇ ਵਿਆਹ ਕਰਨ ਦਾ ਰੀਜ਼ਨ ਹੁੰਦਾ ਜਾਂ ਤੇ ਉਹਨਾਂ ਦੀ ਇਮੋਸ਼ਨਲ ਹੁੰਦੀ ਆ ਜਾਂ ਰਿਲੀਜਨ ਬਾਈਂਡਿੰਗ ਵੀ ਹੁੰਦੀ ਆ ਉਹਨਾਂ ਨੂੰ, ਪ੍ਰੋਕ੍ਰੀਏਸ਼ਨ ਕਿ ਬੱਚੇ ਹੋਣਗੇ, ਜ਼ਿਆਦਾ ਹੋਏਗੀ, ਵਰਕਿੰਗ ਲੇਬਰ ਹੋਏਗੀ ਗਰੀਬਾਂ ਦੇ ਲਈ ਹੋਰ। ਸੋ ਰੀਜ਼ਨਸ ਫਾਰ ਮੈਰਿੰਗ ਇੱਥੇ ਨੇ ਲਾਈਨ ਚ ਲਿਖਿਆ ਜਿਸ ਵਾਸਤੇ ਜੇ ਸਾਰੇ ਰੀਜ਼ਨ ਲੋਕੀ ਕਰਦੇ ਨੇ ਵਿਆਹ ਦੇ, ਮੇਰੇ ਲਈ ਦਿਲ ਚ ਕੋਈ ਚਾਹ ਨਹੀਂ ਨਾ ਵਾਸਤੇ। ਮੈਂ ਇਸ ਤਰ੍ਹਾਂ ਦੇਖਿਆ ਥੋੜਾ ਜਿਹਾ ਇਸ ਲਾਈਨ ਨੂੰ। ਉਹ ਮੇਰੇ ਖਿਆਲ ਚ ਉਹ ਅੱਛਾ ਪੁਆਇੰਟ ਚੁੱਕਿਆ ਨਮਰਜੀਤ ਨੇ। ਅਗੇਨ ਇਸ ਲਾਈਨ ਦੇ ਵਿੱਚ ਉਹ ਅੰਡਰਲਾਈਨ ਕਾਦਰੀਆ ਦੱਸਦਾ ਪਿਆ ਕਿ ਅੰਦਰੋਂ ਇਹ ਜੋਗੀ ਭਗਤ ਹੋ ਗਿਆ 12 ਸਾਲਾਂ ਚ, ਤੇ ਹੁਣ ਉਹ ਭਗਤ ਹੋਣ ਦੀਆਂ ਜਿਹੜੀਆਂ ਸ਼ਰਤਾਂ ਨਾ ਸਾਰੀਆਂ ਇਹਦੇ ਚ ਬਿਆਨ ਹੋ ਗਈਆਂ ਨੇ ਕਿ ਨਾ ਉਹਨੂੰ ਬਾਦਸ਼ਾਹ ਦੇ ਕੋਲੋਂ ਕੋਈ ਪੋਜੀਸ਼ਨ ਚਾਹੀਦਾ ਹੈ, ਨਾ ਉਹਨੂੰ ਕਿੰਗਡਮ ਚਾਹੀਦੀ ਹੈ, ਨਾ ਉਹਨੂੰ ਸੈਕਸ ਚਾਹੀਦਾ ਹੈ, ਨਾ ਉਹਨੂੰ ਬੱਚੇ ਚਾਹੀਦੇ ਨੇ, ਔਰ ਉਹ ਕਿਸੇ ਕਿਸਮ ਦੀ ਜਿਹੜੀ ਸੋਸ਼ਲ ਬਾਈਂਡਿੰਗ ਹੈ ਉਹ ਵੀ ਬੇੜੀਆਂ ਨਹੀਂ ਚਾਹੁੰਦਾ। ਤੇ ਉਹ ਕੀ ਹੈ, ਇੱਕੋ ਚੀਜ਼ ਉਹ ਚਾਹੁੰਦਾ ਹੈ, ਉਹ ਭੋਰ ਸੈਲਾਨੀ ਬਣਨਾ ਚਾਹੁੰਦਾ ਹੈ। ਤੇ ਜੋਗੀ ਵੀ ਇਹੀ ਕਰਦੇ ਨੇ ਕਿ ਜੋਗੀ ਜਿਹੜੇ ਨੇ, ਜਿਵੇਂ ਵਾਰਿਸ ਸ਼ਾਹ ਦੱਸਦਾ ਕਿ ਉਹ ਸਵੇਰ ਜਾਣਾ, ਉਹ ਕਹਿੰਦਾ ਜੀ ਤੂੰ ਸਵੇਰ ਜਾਣਾ ਰੋਟੀਆਂ ਇਕੱਠੀਆਂ ਕਰਕੇ ਸ਼ਾਮ ਨੂੰ ਵਾਪਸ ਆ ਜਾਣਾ। ਜਿਹੜੀ ਤੇਰੇ ਤੋਂ ਵੱਡੀ ਹੈ ਉਹ ਤੇਰੀ ਮਾਂ ਹੈ, ਤੇ ਜਿਹੜੀ ਤੇਰੇ ਤੋਂ ਛੋਟੀ ਹੈ ਉਹ ਤੇਰੀ ਭੈਣ ਹੈ, ਤੀਸਰਾ ਤੇਰਾ ਕੋਈ ਰਿਸ਼ਤਾ ਨਹੀਂ ਹੈਗਾ ਔਰ ਤੂੰ ਜਤੀ ਸਤੀ ਰਹਿਣਾ। ਬਸ ਮੈਂ ਕਹਿਣਾ। Sorry, Said Ji, you just said that about Puran already being a bhagat. So, like the next verse, it says Puran Bhagat in the first line. So I found that interesting. So That's it. Qadar Yar, that's so cool. That is so cool. First time he used the word Puran with Bhagat. Yeah, full name. Yeah. That's why be very interesting. Madhya, you are tu chari. No, I only connected it now. ठीक है जुबैर साहब, अगर सब everybody has spoken their mind, then we can adjourn. हाँ जी ठीक है जी, मैं मीट क्लोज कर रहा हूं। अगर कोई इनफॉर्मल गल करनी तो फिर कर लेने 5-10 मिनट और, बट आई एम स्टॉपिंग द रिकॉर्डिंग। ते विल सी एनीवे मेरे सेकंड्स रिकॉर्डिंग। हाँ जी।